ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਜਿਹੜੀ ਅਸੀਂ ਈਮੇਲ ਪੜਨ ਜਾ ਰਹੇ ਹਾਂ ਉਹ ਆਈ ਹੈ ਲੰਡਨ ਤੋਂ ਕੁਲਦੀਪ ਸਿੰਘ ਜੀ ਦੀ। ਇਹ ਲਿਖਦੇ ਹਨ, ਡਾਕਟਰ ਸਾਹਿਬ ਅਤੇ ਬੀਬੀ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਕਿ ਤੁਸੀਂ ਪੁੱਛਿਆ ਸੀ ਕਿ ਆਪ ਜੀ ਨੂੰ ਪੰਜਾਬ ਫੇਰੀ ਹਾਲ ਬਿਆਨ ਕਰਾਂ, ਮੈਂ ਜੋ ਕੁਝ ਸਮਝਿਆ ਉਹ ਬਿਆਨ ਕਰ ਰਿਹਾ ਹਾਂ। ਪੰਜਾਬ ਜਿਸ ਵਿੱਚ ਖਾਲਸਾ ਜੀ ਦੇ ਤੇਜ ਅਤੇ ਖਾਲਸਾ ਜੀ ਦੀ ਤੇਗ ਦਾ ਜ਼ੋਰ ਚੱਲਦਾ ਸੀ, ਉੱਥੇ ਹੁਣ ਮੈਨੂੰ ਕੁਝ ਵੀ ਇਹੋ ਜਿਹਾ ਨਹੀਂ ਲੱਗਾ ਜਿਸ ਦੇ ਫਖਰ ਕਰਕੇ ਕਹਿ ਸਕਾਂ ਕਿ ਇਹ ਖਾਲਸਾ ਜੀ ਦੀ ਵਿਰਾਸਤ ਹੈ ਅਤੇ ਖਾਲਸਾ ਜੀ ਦੇ ਜਿਸ ਕਾਰਜ ਨੂੰ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਅਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਨੇਪਰੇ ਚਾੜ ਕੇ ਸਿੱਖ ਸਲਤਨਤ ਸਥਾਪਿਤ ਕੀਤੀ, ਉਸ ਸਲਤਨਤ ਨੂੰ ਮੁੜ ਵਾਪਸ ਲਿਆ ਜਾ ਸਕੇ। ਖਾਲਸਾ ਜੀਓ ਜਿਸ ਦੀ ਤਾਕਤ ਤੋਂ ਰਸ਼ੀਆ ਤੇ ਅੰਗਰੇਜ਼ਾਂ ਵਰਗੀਆਂ ਹਕੂਮਤਾਂ ਕੰਬਦੀਆਂ ਸਨ, ਅੱਜ ਇਹ ਕਹਿਣ ਵਿੱਚ ਕੋਈ ਹਿਚਕ ਨਹੀਂ ਹੈ ਕਿ ਉਹ ਡਰਿਆ, ਸਹਿਮਿਆ ਅਤੇ ਭਟਕਿਆ ਹੋਇਆ ਹੈ। ਪੰਜਾਬ ਵਿੱਚ ਥਾਂ ਥਾਂ ਤੇ ਮੜੀਆਂ ਕਬਰਾਂ ਬਣਾ ਕੇ ਅਤੇ ਹੋਰ ਗੁਰਮਤ ਵਿਰੋਧੀ ਪ੍ਰਚਾਰ ਕਰਕੇ ਭੋਲੇ ਭਾਲੇ ਸਿੱਖਾਂ ਨੂੰ ਸਿੱਖੀ ਤੋਂ ਦੂਰ ਕੀਤਾ ਜਾ ਰਿਹਾ ਹੈ। ਆਮ ਜਨਤਾ ਨਸ਼ਿਆਂ ਦੀ ਸ਼ਿਕਾਰ ਹੈ, ਜਿਸ ਵਿੱਚ ਪੰਜਾਬ ਦੀ ਦੁਸ਼ਮਣ ਜਮਾਤ ਵੀ ਸ਼ਾਮਲ ਹੈ, ਪਰ ਫਿਰ ਵੀ ਅਕਲ ਨਹੀਂ ਕਰਦੀ ਕਿ ਪੰਜਾਬ ਨਾਲ ਦੁਸ਼ਮਣੀ ਕਮਾ ਕੇ ਉਹਨਾਂ ਦਾ ਵੀ ਨੁਕਸਾਨ ਹੈ। ਗਲਿਆਰਾ ਯੋਜਨਾ ਤਹਿਤ ਦਰਬਾਰ ਸਾਹਿਬ ਨੂੰ ਚਾਰਾਂ ਪਾਸਿਆਂ ਤੋਂ ਘਰਾਂ ਤੇ ਹੋਰ ਇਮਾਰਤਾਂ ਨਾਲੋਂ ਤੋੜਨਾ ਇੱਕ ਵੱਡੀ ਸਾਜ਼ਿਸ਼ ਦਾ ਹਿੱਸਾ ਹੈ ਤਾਂ ਜੋ ਹਿੰਦੂ ਹਕੂਮਤ ਵੱਲੋਂ ਲੋੜ ਪੈਣ ਤੇ ਅਕਾਲ ਤਖਤ ਸਾਹਿਬ ਅਤੇ ਚਾਰੇ ਪਾਸਿਆਂ ਤੋਂ ਹਮਲਾ ਕੀਤਾ ਜਾ ਸਕੇ। ਵਾਘਾ ਬਾਰਡਰ ਤੇ ਹਿੰਦ ਹਕੂਮਤ ਵੱਲੋਂ ਪੰਜਾਬ ਦੀ ਧਰਤੀ ਤੇ ਭਾਰਤ ਮਾਤਾ ਕੀ ਜੈ ਅਤੇ ਹਿੰਦੀ ਦੇ ਗਾਣੇ ਲਾ ਕੇ ਅਤੇ ਫੌਜੀਆਂ ਦਾ ਆਕੜ ਕੇ ਰੋਲਾ ਪਾ ਕੇ ਲਹਿੰਦੇ ਅਤੇ ਚੜ੍ਹਦੇ ਪੰਜਾਬ ਦੇ ਲੋਕਾਂ ਦੇ ਮਨਾਂ ਵਿੱਚ ਪੰਜਾਬੀਆਂ ਪ੍ਰਤੀ ਨਫ਼ਰਤ ਪੈਦਾ ਕਰਦਾ ਹੈ। ਦੇਖਣ ਵਾਲੇ ਇੱਕ ਦੂਸਰੇ ਨੂੰ ਪੰਜਾਬ ਦੇ ਵਸਨੀਕ ਨਹੀਂ ਬਲਕਿ ਹਿੰਦੁਸਤਾਨੀ ਅਤੇ ਪਾਕਿਸਤਾਨੀ ਸਮਝਦੇ ਹਨ ਅਤੇ ਨਫ਼ਰਤ ਦੀ ਬਲਦੀ ਤੇ ਤੇਲ ਪਾਉਂਦੇ ਹਨ। ਇਸ ਕੰਮ ਵਿੱਚ ਘੱਟ ਪਾਕਿਸਤਾਨ ਵੀ ਨਹੀਂ। ਪਾਕਿਸਤਾਨ ਨੂੰ ਚਾਹੀਦਾ ਹੈ ਕਿ ਉਹ ਸਿੱਖ ਦੋਸਤ ਮੁਲਕ ਹੁੰਦਿਆਂ ਵਾਘਾ ਬਾਰਡਰ ਤੋਂ ਇਹੋ ਜਿਹਾ ਨਫ਼ਰਤ ਪੈਦਾ ਕਰਨ ਵਾਲਾ ਕੰਮ ਬੰਦ ਕਰ ਦੇਵੇ ਅਤੇ ਹਿੰਦੁਸਤਾਨ ਨੂੰ ਭੌਂਕਣ ਦੇਵੇ। ਬਾਕੀ ਅੱਜ ਕੱਲ ਦੇ ਵਿਆਹ ਦੇਖੇ, ਵਿਆਹ ਵਿੱਚ ਪਹਿਰਾਵਾ ਦੇਖਿਆ, ਵਿਆਹ ਵਾਲੀ ਕੁੜੀ ਪਹਿਰਾਵੇ ਪੱਖੋਂ ਬਿਲਕੁਲ ਸਿੱਖ ਨਹੀਂ ਲੱਗਦੀ। ਇਕੱਲੀ ਕੁੜੀ ਦੀ ਫੋਟੋ ਦੇਖ ਕੇ ਤੁਸੀਂ ਦੱਸ ਨਹੀਂ ਸਕਦੇ ਕਿ ਇਹ ਸਿੱਖਾਂ ਦੀ ਬੱਚੀ ਹੈ ਜਾਂ ਹਿੰਦੂਆਂ ਦੀ। ਸਿੱਖ ਪਹਿਰਾਵਾ ਛੱਡ ਕੇ ਹਿੰਦੁਸਤਾਨੀ ਪਹਿਰਾਵਾ ਪਾਉਣਾ ਇੱਕ ਕਲਚਰਲ ਖੁਦਕੁਸ਼ੀ ਹੈ। ਗੈਰ ਸਿੱਖ ਰਸਮਾਂ ਕਰਨਾ ਧਾਰਮਿਕ ਖੁਦਕੁਸ਼ੀ ਹੈ। ਮੈਨੂੰ ਜਦੋਂ ਪਤਾ ਲੱਗਾ ਕਿ ਵਿਆਹ ਵਿੱਚ ਇਹਨਾਂ ਜੈਮਾਲਾ ਵਾਲਾ ਵੀ ਸਿਆਪਾ ਕਰਨਾ ਹੈ ਤਾਂ ਮੈਂ ਵਿਆਹ ਵਿੱਚੋਂ ਨਾਰਾਜ਼ ਹੋ ਕੇ ਤੁਰਨ ਲੱਗਾ ਤਾਂ ਇਹ ਸਿਆਪਾ ਬੰਦ ਹੋਇਆ। ਬਾਕੀ ਵਿਆਹਾਂ ਵਿੱਚ ਖਰਚਾ ਤਾਂ ਤੋਬਾ ਤੋਬਾ ਆਵਾਹੀ ਉਤਿਆ ਪਿਆ ਹੈ। ਜਿਹੜੀ ਕੌਮ ਐਸ਼ਪ੍ਰਸਤ ਅਤੇ ਖਰਚੀਲੀ ਹੋ ਜਾਵੇ ਉਹ ਕੌਮ ਇਤਿਹਾਸ ਦੇ ਸੀਨੇ ਤੇ ਆਪਣੀ ਛਾਪ ਨਹੀਂ ਛੱਡ ਸਕਦੀ। ਸਾਡੀ ਕੌਮ ਤਾਂ ਉਹ ਕੌਮ ਹੈ ਜੋ ਜਨਮ ਵੇਲੇ, ਆਨੰਦ ਕਾਰਜ ਵੇਲੇ ਅਤੇ ਮਰਨ ਵੇਲੇ ਕੇਵਲ ਆਨੰਦ ਪੜਦੀ ਹੈ ਅਤੇ ਆਨੰਦ ਵਿੱਚ ਰਹਿ ਕੇ ਇਹਨਾਂ ਤਿੰਨਾਂ ਕਾਰਜਾਂ ਵੇਲੇ ਕੜਾਹ ਪ੍ਰਸ਼ਾਦ ਕਰਕੇ ਵੰਡ ਸਕਦੀ ਹੈ। ਵਿਆਹ ਕਾਰਜ ਵੇਲੇ ਤਾਂ ਲਾਵਾਂ ਦਾ ਪਾਠ ਕਰਕੇ ਗੁਰੂ ਸਾਹਿਬ ਦੀ ਆਗਿਆ ਹੀ ਲੈਣੀ ਹੁੰਦੀ ਹੈ। ਫਿਰ ਇੰਨਾ ਖਰਚਾ ਕਿਉਂ? ਕੀ ਇਹ ਲੱਖਾਂ ਦੀ ਰਕਮ ਖੂਹ ਵਿੱਚ ਪਾਉਣ ਦੀ ਬਜਾਏ ਕਿਸੇ ਕੌਮੀ ਕਾਰਜ ਲਈ ਨਹੀਂ ਲਾਈ ਜਾ ਸਕਦੀ? ਸ਼ਰਾਬ ਪਰੋਸਣ ਵਾਲਿਆਂ ਦਾ ਬਾਈਕਾਟ ਕੀਤਾ ਜਾਣਾ ਚਾਹੀਦਾ ਹੈ। ਫਿਲਹਾਲ ਇੰਨਾ ਹੀ। ਈਮੇਲ ਲੰਬੀ ਹੋ ਰਹੀ ਹੈ। ਗੁਰੂ ਖਾਲਸਾ ਜੀਓ ਬਖਸ਼ਣ ਵਾਲਾ ਹੈ, ਭੁੱਲ ਚੁੱਕ ਮਾਫ ਕਰਨੀ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ। ਇਹਨਾਂ ਨੇ ਭਾਈ ਸਾਹਿਬ ਨੇ ਸਭ ਤੋਂ ਪਹਿਲਾਂ ਜ਼ਿੰਦਾਬਾਦ ਨੂੰ ਬ੍ਰੇਕ ਕਰਕੇ ਜਿੰਦ ਆਬਾਦ ਜੀ ਲਿਖਿਆ ਸੀ। ਵੀਰ ਕੁਲਦੀਪ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਭਾਵੇਂ ਉਹਨਾਂ ਨੇ ਥੋੜਾ ਸਮਾਂ ਲੈ ਲਿਆ ਸਾਨੂੰ ਲਿਖਦੇ ਆਇਆ ਵੀ ਅਜੇ ਥਕਾਵਟ ਦੂਰ ਕਰਦੇ ਹੋਣੇ ਨੇ ਤੇ ਜਾਂ ਇਹ ਆ ਵੀ ਪੰਜਾਬ ਦੀ ਲਿਆਂਦੀ ਅਜੇ ਵਿਆਹ ਦੀ ਬਰਫੀ ਜਾਂ ਢੋਡਾ ਜਾਂ ਕੋਈ ਮੁਕਾਰੇ ਹੋਣੇ ਨੇ। ਇਹ ਨਹੀਂ ਲਿਖਿਆ ਉਹਨਾਂ ਨੇ ਵੀ ਮਿਠਾਈਆਂ ਦੇ ਵਿੱਚ ਕਿੰਨਾ ਜਾਲੀ ਦੁੱਧ ਹੈ ਤੇ ਕੀ ਹੁੰਦਾ ਕਹਿ ਰਹੇ ਨਾ ਕਿ ਈਮੇਲ ਲੰਬੀ ਹੋ ਰਹੀ ਹੈ। ਤੇ ਉਹਨਾਂ ਨੇ ਬੜਾ ਸੋਹਣਾ ਜਿਹੜਾ ਸ਼ੁਰੂਆਤੀ ਉਹਨਾਂ ਦਾ ਜਿਹੜਾ ਅੰਦਾਜ਼ ਉਹ ਬਿਆਨ ਕਰਦਾ ਹੈ ਵੀ ਇੱਕ ਪਾਸੇ ਖਾਲਸੇ ਦਾ ਤੇਜ ਤੇ ਤੇਗ, ਇਹ ਬੜੀ ਇੰਪੋਰਟੈਂਟ ਗੱਲ ਹੈ। ਮੈਂ ਕੁਝ ਸਮਾਂ ਪਹਿਲਾਂ ਸਰ ਕਰਮ ਸਿੰਘ ਹਿਸਟੋਰੀਅਨ ਨੇ, ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਜੀ, ਉਹਨਾਂ ਨੇ ਅਕਾਲੀ ਫੂਲਾ ਸਿੰਘ, ਹਰੀ ਸਿੰਘ ਨਲੂਆ ਔਰ ਇਹਨਾਂ ਦੇ ਹੋਰ ਵੀ ਉਹਨਾਂ ਨੇ ਬਾਇਓਗ੍ਰਾਫੀਜ਼ ਲਿਖੀਆਂ ਨੇ ਜੀਵਨ। ਤਾਂ ਸ਼ਾਇਦ ਅਕਾਲੀ ਫੂਲਾ ਸਿੰਘ ਦੇ ਜਾਂ ਜਨਰਲ ਹਰੀ ਸਿੰਘ ਨਲੂਏ ਦੀ ਲਾਈਫ 'ਚ ਮੈਂ ਬਹੁਤ ਪਹਿਲਾਂ ਪੜ੍ਹੀ ਹੈ, ਹੁਣ ਮੈਨੂੰ ਐਗਜ਼ੈਕਟ ਵਿਵਿਡਲੀ ਯਾਦ ਨਹੀਂ ਹੈ। ਉਹਨਾਂ ਨੇ ਕਿਹਾ ਕਿ ਵੀ ਜਦੋਂ ਅੱਜ ਵੀ ਉਹਨਾਂ ਨੇ ਪਸ਼ਤੋ 'ਚੋਂ, ਕਿਉਂਕਿ ਹੋਤੀ ਮਰਦਾਨ ਉਹੀ ਬੈਲਟ ਸੀ ਪਸ਼ਤੋ ਬੈਲਟ ਸਾਰੇ 'ਚ,
ਤੇ ਉਹਨਾਂ ਨੇ ਕਿਹਾ ਵੀ ਜਦੋਂ ਫੌਜ ਉਹਨਾਂ ਦੀ ਹਾਰੀ ਅਫਗਾਨਾਂ ਦੀ ਔਰ ਭੱਜੇ ਜਾਂਦੇ ਸੀ ਔਰ ਲੋਕਾਂ ਦੇ ਵਿੱਚ ਇਹ ਸੀ ਕਿ ਹੁਣ ਅੱਲਾ ਜਿਹੜਾ ਹੈ ਉਹ ਖਾਲਸੇ ਵਾਲੇ, ਕਿ ਵੀ ਜਿਹੜੀ ਖਾਲਸੇ ਦੀ ਤੇਗ ਦੇ ਵਿੱਚ ਤੇਜ ਹੈ ਇਹ ਇਨਸਾਨੀ ਨਹੀਂ ਹੈ, ਇਹ ਰੱਬ ਦਾ ਹੈ। ਸੋ ਸਭ ਤੋਂ ਪਹਿਲਾਂ ਤੇਜ ਉਸ ਅਧਿਆਤਮ ਦੀ ਸ਼ਕਤੀ ਦੇ ਨਾਲ, ਅਕਾਲ ਪੁਰਖ ਦੀ ਰਹਿਮਤ ਦੇ ਨਾਲ, ਔਰ ਜਿਹਦੇ ਵੱਲ ਰੱਬ ਹੁੰਦਾ ਹੈ ਉਸ ਨੂੰ ਉਹ ਤੇਜ ਦਿੰਦਾ ਹੈ ਜੀ। ਔਰ ਤੇਗ ਜਿਹੜੀ ਹੈ ਫਿਰ ਉਹੀ ਵਾਹ ਸਕਦਾ ਹੈ ਕਾਮਯਾਬੀ ਦੇ ਨਾਲ ਔਰ ਫਤਹ ਤੱਕ ਪਹੁੰਚ ਸਕਦਾ ਹੈ ਜਿਹਦੇ ਕੋਲ ਉਹ ਤੇਜ ਹੁੰਦਾ ਹੈ। ਔਰ ਅੱਜ ਜੋ ਸਾਡਾ ਹਾਲ ਹੈ, ਉਹਨਾਂ ਨੇ ਕਿਹਾ ਕਿ ਵੀ ਪੰਜਾਬ ਦੀ ਧਰਤੀ ਤੇ ਗਿਆ ਕਿੱਥੇ ਸਾਨੂੰ ਉਹ ਆਪਣਾ ਤੇਜ ਔਰ ਤੇਗ, ਕਦੇ ਬੰਦਾ ਸਿੰਘ ਬਹਾਦਰ ਜਾਂ ਹਰੀ ਸਿੰਘ ਨਲੂਏ ਵਰਗੀ ਉਸ ਫੌਜੀ ਔਰ ਗੁਰਸਿੱਖ ਸ਼ਖਸੀਅਤ ਦੇ ਕਮਾਲ ਨੂੰ ਜਦੋਂ ਫ੍ਰੈਂਚ ਜਨਰਲ ਆਉਂਦੇ ਨੇ, ਦੂਸਰੇ ਯਾਤਰੂ ਆਉਂਦੇ ਨੇ, ਉਹ ਦੇਖਦੇ ਨੇ ਵੀ ਐਸੀ ਕੀ ਚੀਜ਼ ਹੈ ਕਿ ਜਿਹੜਾ ਇਹਨਾਂ ਦਾ ਇੰਨਾ ਜਲਾਲ ਹੈ। ਔਰ ਉਹਦੇ ਤੋਂ ਇੰਗਲਿਸ਼, ਰਸ਼ੀਆ ਜਿਹੜੀਆਂ ਸਲਤਨਤਾਂ ਸੀ ਉਹ ਵੀ ਕੰਬਦੀਆਂ। ਅੱਜ ਕਿਸ ਕਦਰ ਬੇਬਸੀ ਦਾ ਆਲਮ ਹੈ। ਔਰ ਬੇਬਸੀ ਦੇ ਵਿੱਚ ਜਿਵੇਂ ਉਹਨਾਂ ਨੇ ਬੜਾ ਪਾਰਟ ਜਿਹੜਾ ਹੁਣ ਉਹ ਤੇਜ ਸੀ, ਜਿਸ ਤੇਜ ਨੇ ਤੇਗ ਵਾਈ, ਉਹ ਤਾਂ ਜਾਗਤ ਜੋਤ ਨਾਲ ਜੁੜੇ ਹੋਏ ਸੀ। ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨੈਕ ਨਾ ਆਨੇ, ਪੂਰਨ ਪ੍ਰੇਮ ਪ੍ਰਤੀਤ ਸਜੇ, ਬ੍ਰਤ ਗੌਰ ਮੜੀ ਮਟ ਭੂਲ ਨਾ ਮਾਨੇ। ਕਿ ਜਿਹੜਾ ਜਾਗਤ ਜੋਤ ਨੂੰ ਮੰਨਦਾ ਹੈ, ਨਿਸਬਾਸਰ, ਬਾਸਰ ਦਿਨ ਨੂੰ ਕਹਿੰਦੇ ਨੇ, ਨਿਸ਼ਾ ਰਾਤ ਨੂੰ ਕਹਿੰਦੇ ਨੇ, ਕਿ ਜਿਹੜਾ ਜਾਗਤ ਜੋਤ ਨਾਲ ਜੁੜਿਆ ਹੋਇਆ ਦਿਨ ਰਾਤ ਉਸ ਨੂੰ ਕਰਦਾ ਹੈ। ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨਾਇਕ ਨਾ ਆਨੇ। ਉਹ ਇੱਕ ਨਿਰੰਕਾਰ ਤੋਂ ਬਿਨਾ ਕਿਸੇ ਹੋਰ ਦੇ ਉੱਤੇ ਮਨ ਲਿਆਂਦਾ ਹੀ ਨਹੀਂ। ਨਾ ਉਹ ਤੀਰਥਾਂ ਤੇ ਨੂੰ ਮੰਨਦਾ ਹੈ, ਨਾ ਉਹ ਵਰਤਾਂ ਨੂੰ ਮੰਨਦਾ ਹੈ, ਗੌਰ ਕਬਰ ਨੂੰ ਕਹਿੰਦੇ ਨੇ, ਨਾ ਮੜੀਆਂ ਨੂੰ ਮੰਨਦਾ ਹੈ। ਔਰ ਜਿਵੇਂ ਇਹਨਾਂ ਨੇ ਸ਼ੁਰੂਆਤ ਕੀਤੀ ਕਿ ਉੱਥੇ ਤਾਂ ਅੱਜ ਜਠੇਰੇ ਵੀ ਆ ਗਏ, ਮੜੀਆਂ ਵੀ ਜਾਗ ਪਈਆਂ, ਕਬਰਾਂ ਵੀ ਆ ਗਈਆਂ, 9 ਗਜ਼ੇ ਪੀਰ ਵੀ ਆ ਗਏ, ਦੇਗਾਂ ਵੀ ਆ ਗਈਆਂ, ਮੰਤਰੀ ਜੰਤਰੀ ਤੰਤਰੀ ਵੀ ਆ ਗਏ। ਤਾਂ ਹੁਣ ਜਾਗਤ ਜੋਤ ਦੇ ਤਾਂ ਸਿੱਖ ਨਹੀਂ ਹੈਗੇ, ਤਾਂ ਮੜੀਆਂ ਮਸਾਣਾ ਦੇ ਸਿੱਖ ਨੇ। ਤਾਂ ਮੜੀਆਂ ਮਸਾਣਾ 'ਚ ਤਾਂ ਫਿਰ ਮੁਰਦਿਆਂ ਨੂੰ ਪੂਜ ਕੇ ਤਾਂ ਮੁਰਦੇ ਹੀ ਹੁੰਦੇ ਹੋ ਤੁਸੀਂ। ਜਦੋਂ ਜਿਉਂਦੇ ਨੂੰ ਪੂਜਦੇ ਹੋ, ਜਿਉਂਦੇ ਨੂੰ ਮੰਨਦੇ ਹੋ, ਪੂਜਾ ਅਕਾਲ ਕੀ, ਸਤਿਗੁਰ ਜਾਗਤਾ ਹੈ ਦਿਓ। ਜਿਹੜਾ ਜਾਗਤ ਦੇਵ ਸਤਿਗੁਰੂ ਨੂੰ ਮੰਨੇਗਾ ਉਹਦੇ ਅੰਦਰ ਉਹ ਜਾਗਤ ਜੋਤ ਦਿਲ ਧੜਕੇਗਾ, ਉਸ ਦੀ ਰੂਹ ਦੇ ਅੰਦਰ ਉਹ ਤੇਜ ਹੋਏਗਾ ਉਸ ਨਿਰੰਕਾਰ ਦੇ ਕਮਾਲ ਦਾ। ਔਰ ਇੱਥੇ ਨਸ਼ਿਆਂ ਦਾ ਪ੍ਰਭਾਵ, ਫਿਰ ਪਹਿਲਾਂ ਤਾਂ ਮੁਰਦਿਆਂ ਨੂੰ ਪੂਜ ਕੇ ਮੁਰਦੇ ਹੋ, ਜੈਸਾ ਸੇਵੈ ਤੈਸੋ ਹੋਏ, ਜਿਹੋ ਜਿਹਾ ਜਿਹਨੂੰ ਮੰਨਦੇ ਹੋ, ਜਿਹਦਾ ਜਿਹੋ ਜਿਹਾ ਇਸ਼ਟ ਹੁੰਦਾ ਉਹ ਜਿਹਾ ਹੀ ਉਹ ਬਣ ਜਾਂਦਾ। ਗੁਣ ਤਾਂ ਉਹਦੇ ਵਰਗੇ ਹੁੰਦੇ ਨੇ ਜੀ। ਇਹ ਬੇਸ਼ੱਕ ਤੁਸੀਂ ਦੁਨਿਆਵੀ ਤੌਰ ਤੇ, ਹਾਲਾਂਕਿ ਇਹਨੂੰ ਮੈਂ ਜਦੋਂ ਦੁਨਿਆਵੀ ਪਾਰਟ ਤੋਂ ਵੀ ਦੇਖਦਾ ਕਿ ਜਿਹਨੂੰ ਤੁਸੀਂ ਯਾਦ ਕਰਦੇ ਹੋ, ਜਿਸ ਦੇ ਨਾਲ ਤੁਸੀਂ ਜੁੜਦੇ ਹੋ, ਜਿਸ ਨੂੰ ਆਪਣਾ ਰੋਲ ਮਾਡਲ ਮੰਨਦੇ ਹੋ, ਉਹਦੇ ਵਰਗੇ ਤੁਸੀਂ ਹੋ ਜਾਂਦੇ ਹੋ। ਉਹਦੇ ਵਰਗਾ ਤੁਹਾਡੇ ਵਿਚਾਰ ਬਣ ਜਾਂਦੇ ਨੇ ਔਰ ਉਹਦੇ ਵਰਗਾ ਜਿਹੜਾ ਤੁਹਾਡਾ ਪ੍ਰਭਾਵ ਬਣ ਜਾਂਦਾ। ਸੋ ਮੜੀਆਂ ਪੂਜਣ ਵਾਲੇ ਮੁਰਦੇ ਨੇ। ਨਸ਼ਿਆਂ ਦਾ ਪ੍ਰਭਾਵ, ਫਿਰ ਜਦੋਂ ਤੁਸੀਂ ਮੁਰਦਿਆਂ ਨੂੰ ਪੂਜਦੇ ਹੋ ਫਿਰ ਨਸ਼ੇ ਵੀ ਜਿਹੜੇ ਨੇ ਉਹ ਤੁਹਾਡੇ ਨਾਲ ਸੁੱਟ ਦਿੱਤੇ ਨੇ ਤੁਹਾਡੇ ਤੇ, ਤੁਸੀਂ ਉਹਨਾਂ ਦਾ ਪ੍ਰਭਾਵ ਕਬੂਲਦੇ ਹੋ। ਫਿਰ ਕਿਵੇਂ ਹਕੂਮਤ ਨੇ ਇੱਕ ਪੂਰੀ ਜਾਲਸਾਜ਼ੀ ਦੇ ਨਾਲ ਗਲਿਆਰਾ ਯੋਜਨਾ ਬਣਾਈ ਕਿ ਜੀ ਅਸੀਂ ਉਹਦਾ ਨਾਂ ਰੱਖਿਆ ਬਿਊਟੀਫਿਕੇਸ਼ਨ ਆਫ ਗੋਲਡਨ ਟੈਂਪਲ। ਹੁਣ ਮਕਸਦ ਇਹੀ ਸੀ ਇਹ 84 ਦੇ ਹਮਲੇ ਤੋਂ ਇੱਕਦਮ ਬਾਅਦ, ਕਿਉਂਕਿ ਦਰਬਾਰ ਸਾਹਿਬ ਦੇ ਆਲੇ ਦੁਆਲੇ ਜਿਸ ਕਿਸਮ ਦਾ ਸੀ, ਉਦੋਂ ਕਈ ਖਬਰਾਂ ਹੋਈਆਂ ਜੀ ਅੰਦਰ ਸੁਰੰਗ ਹੈ ਜਿੱਥੋਂ ਨਿਕਲ ਸਕਦੇ ਨੇ, ਲੇਕਿਨ ਜ਼ਾਹਰ ਹੈ ਕਿ ਉਹ ਇੱਕ ਪ੍ਰੋਟੈਕਟਡ ਏਰੀਆ ਔਰ 400 ਸਾਲ ਪੁਰਾਣੇ ਸਟਰਕਚਰ ਜਿਹੜੇ ਬਣੇ ਨੇ ਉਹ ਸਾਰੇ ਢਾਹ ਕੇ ਲੈਵਲ ਕਰਕੇ, ਤਾਂ ਕਿ ਕੱਲ ਨੂੰ ਜੇ ਉਹਨਾਂ ਨੇ ਟੈਂਕ ਫੇਰਨਾ 4 ਚੁਫਾਰੇ ਤਾਂ ਉਹਨਾਂ ਨੂੰ ਕੋਈ ਦਿੱਕਤ ਨਹੀਂ ਹੈ, ਕਿਉਂਕਿ ਉਹਨਾਂ ਨੇ ਉਹ ਸਾਰੇ ਹੀ ਸਟਰਕਚਰ ਢਾਹ ਦਿੱਤੇ ਨੇ। ਫਿਰ ਜਿਵੇਂ ਮੰਦਰਾਂ ਦੀ ਉਹ ਇਹਨਾਂ ਨੇ ਜ਼ਿਕਰ ਨਹੀਂ ਕੀਤਾ ਕਿ ਜਿਵੇਂ ਪਰਲ ਆਫ ਟੈਂਪਲਸ ਹੈ, ਜੋ ਪੂਰੀ ਉਹਨਾਂ ਦੀ ਜਿਹੜੀ ਹੈ ਉਹ ਰਿੰਗ ਬਣਾਈ ਹੈ, ਜਿਵੇਂ ਮਾਲਾ ਹੁੰਦੀ ਹੈ, ਸ਼ਨੀ ਮੰਦਰ, ਮੰਗਲ ਮੰਦਰ, ਫਲਾਣਾ, ਉਹ ਸਾਰੇ ਦਰਬਾਰ ਸਾਹਿਬ ਦੇ ਆਲੇ ਦੁਆਲੇ, ਤਾਂ ਕਿ ਪ੍ਰਭਾਵ ਹੋਏ ਕਿ ਇਹਨਾਂ ਮੰਦਰਾਂ 'ਚ ਸ਼ਨੀ ਮੰਦਰ, ਮੰਗਲ ਮੰਦਰ, ਇਹਦੇ 'ਚ ਹਰੀ ਮੰਦਰ ਵੀ ਹੈ, ਇਹ ਵੀ ਮੰਦਰ ਹੀ ਹੈ। ਔਰ ਜਿਵੇਂ ਉਹਨਾਂ ਦੇ ਜਿਹੜਾ ਗੂਗਲ ਸਰਚ ਦੇ ਉੱਤੇ ਉਹਦੇ ਉੱਤੇ ਉਹਨਾਂ ਨੇ ਮੰਦਰ ਲਿਖ ਕੇ ਔਰ ਉਹਨੂੰ ਪੂਰਾ ਹਿੰਦੂ ਮੰਦਰ ਸ਼ੋਅ ਕੀਤਾ ਸੀ, ਪ੍ਰੋਟੈਸਟ ਹੋਇਆ, ਉਹਨਾਂ ਨੂੰ ਹਟਾਉਣਾ ਪਿਆ। ਹੁਣ ਨੈਕਸਟ ਗੱਲ ਉਹਨਾਂ ਨੇ ਜਿਹੜੀ ਕੀਤੀ ਹੈ, ਔਰ ਹੁਣ ਜਿਹੜਾ ਉੱਥੇ ਟੂਰਿਸਟ ਸਪਾਟ ਬਣਾਇਆ ਹੋਇਆ ਹਰਮੰਦਰ ਸਾਹਿਬ ਜਾਂ ਦਰਬਾਰ ਸਾਹਿਬ ਤਾਂ ਇੱਕ ਵਿੱਚ ਸਟਾਪ ਗੈਪ ਅਰੇਂਜਮੈਂਟ ਹੈ। ਹੁਣ ਇਹ ਹੋਏਗਾ ਜੀ ਜਿਹੜਾ ਮਿਨਿਸਟਰ ਆਏਗਾ ਜਿਹੜਾ ਫੋਰਨ, ਉਹਨੂੰ ਵਾਘੇ ਲੈ ਕੇ ਜਾਂਦੇ ਨੇ ਜੀ, ਔਰ ਸ਼ਾਮ ਦੀ ਰਸਮ, ਝੰਡਾ ਬਦਲਣ ਦੀ ਰਸਮ, ਉਹਦੇ 'ਚ 6-6 ਫੁੱਟਾ ਜਵਾਨ ਇੱਕ ਉਧਰ ਉਹਨਾਂ ਨੇ ਕੱਢਿਆ ਹੁੰਦਾ, ਇੱਕ ਇੱਧਰ ਹੁੰਦਾ, ਮਾਰ ਬੂਟ ਮਾਰ ਕੇ ਔਰ ਨਾਰੇ, ਤੇ ਇੱਧਰ ਗੀਤ ਦੇਸ਼ ਭਗਤੀ ਦੇ ਸੋ ਕਾਲਡ ਗਾਲੀ ਗਲੋਚ ਉਧਰ ਚੱਲ ਰਿਹਾ ਹੁੰਦਾ, ਉਹ ਝੰਡਾ ਲਾਉਂਦੇ ਨੇ, ਉਹ ਝੰਡਾ ਚਾੜਦੇ ਨੇ ਔਰ ਪੂਰਾ ਨਫ਼ਰਤ ਦਾ ਇਜ਼ਹਾਰ ਹੈ। ਔਰ ਇਹਦਾ ਇਲਾਜ ਹਾਲਾਂ ਹੁਣ ਪਾਕਿਸਤਾਨੀ ਵੀ ਕਈ ਵਾਰੀ ਇੰਨੇ ਸਿਆਣੇ ਨਹੀਂ ਹੈਗੇ, ਉਹਨਾਂ ਦੀ ਫੌਜ 'ਚ ਵੀ ਹੁਣ ਸਿੱਖ ਹੈਗੇ ਨੇ,
ਹਰਚਰਨ ਸਿੰਘ ਵੀ ਕੈਪਟਨ ਹੈ, ਕੋਈ ਹੋਰ ਵੀ ਆ, ਹੋਰ ਭਰਤੀ ਕਰਨ, ਉੱਥੇ ਸਿੱਖ ਲਾ ਦੇਣ ਬਾਰਡਰ ਤੇ ਪਾਕਿਸਤਾਨ ਦੇ। ਜਦੋਂ ਝੰਡਾ ਲਾਵਾਂਗਾ ਜੀ ਇਹ ਹੈ, ਆਪੇ ਜਵਾਬ ਇਹਨਾਂ ਨੂੰ ਮਿਲ ਜਾਏਗਾ ਕਿ ਵੀ ਜਿਹੜੀ ਤੁਸੀਂ ਨਫ਼ਰਤ ਫੈਲਾ ਰਹੇ ਹੋ। ਪਰ ਉਹ ਵੀ ਇੰਨੇ ਕੀ ਅਕਲ ਦੇ ਮਾਲਕ ਨੇ। ਪਰ ਇਹ ਬਿਲਕੁਲ ਇਹਨਾਂ ਨੇ ਠੀਕ ਕਿਹਾ ਵੀ ਉੱਥੇ ਜਾ ਕੇ ਮਕਸਦ ਉਹ ਇਹ ਦੇਣਾ ਚਾਹੁੰਦੇ ਨੇ। ਹੁਣ ਪਾਕਿਸਤਾਨ ਦਾ ਵੱਡਾ ਹਿੱਸਾ 60-65% ਤਾਂ ਪੰਜਾਬ ਹੈ, ਕਿ ਦੋਨੋਂ ਪੰਜਾਬਾਂ ਦੇ ਲੋਕਾਂ 'ਚ ਕੋਈ ਦੇ ਗੁੱਡਵਿਲ ਨਾ ਬਣੇ, ਉਹਨੂੰ ਹਿੰਦੁਸਤਾਨ ਪਾਕਿਸਤਾਨ ਬਣਾਇਆ ਹੋਇਆ ਹੈ। ਔਰ ਪੂਰੀ ਨਫ਼ਰਤ ਦੇ ਨਾਲ ਜਿਹੜਾ ਉਸ ਨੂੰ, ਉਹ ਰੋਜ਼ਾਨਾ ਨਫ਼ਰਤ, ਜਿਹੜੇ ਹਜ਼ਾਰਾਂ ਲੋਕ ਜਾਂਦੇ ਵੀ ਨੇ, ਉਹਨੂੰ ਟੂਰਿਸਟ ਸਪਾਟ ਬਣਾ ਦਿੱਤਾ ਹੈ, ਉਹ ਵੀ ਨਫ਼ਰਤ ਦੇ ਨਾਲ ਭਰੇ ਹੋਏ। ਫਿਰ ਉਹਨਾਂ ਨੇ ਵਿਆਹਾਂ ਦੇ ਹਵਾਲੇ ਨਾਲ ਗੱਲ ਕੀਤੀ। ਉਹਦੇ 'ਚ ਉਹਨਾਂ ਨੇ ਕੁੜੀਆਂ ਤੇ ਗੱਲ ਰੱਖੀ ਹੈ ਕਿ ਭਾਈ ਪਹਿਰਾਵਾ ਉਹਨਾਂ ਦਾ ਜਿਹੜਾ ਉਹ ਸਿੱਖੀ ਨਹੀਂ ਹੈ, ਹਿੰਦੁਸਤਾਨੀ ਹੈ ਜੀ। ਵੈਸੇ ਮੁੰਡਿਆਂ ਦੀ ਗੱਲ ਵੀ ਕਰ ਲੈਂਦੇ ਨਾਲ, ਤਾਂ ਨਜ਼ਰ ਆ ਜਾਂਦਾ ਹੈ ਵੀ ਬਹੁਤੇ ਜਿਹੜੇ ਨੇ, ਹੁਣ ਜਦੋਂ ਦਾ ਇਹ ਹੁਕਮਨਾਮਾ ਆਇਆ ਜੀ ਆਨੰਦ ਕਾਰਜ ਗੁਰਦੁਆਰੇ 'ਚ ਕਰਵਾਓ, ਉਹ ਮੁੰਡਾ ਤੇ ਮੁੰਡੇ ਦਾ ਪਿਓ ਤੇ ਚਾਚਾ ਹੀ ਉੱਥੇ ਪਹੁੰਚੇ ਹੁੰਦੇ ਨੇ ਜੀ। ਕੋਈ ਕਦਾ ਹੋਰ ਹੋਏਗਾ, ਬਾਕੀ ਸਭ ਮੈਰਿਜ ਪੈਲਸ 'ਚ ਉਹ ਨਾਚ ਦੇਖ ਰਹੇ ਹੁੰਦੇ ਨੇ ਤੇ ਸ਼ਰਾਬ ਪੀ ਰਹੇ ਹੁੰਦੇ ਨੇ। ਤੇ ਉਹ ਵੀ ਛੋਟੀ ਛੋਟੀ ਦਾੜੀ ਪਹਿਲਾਂ ਰੱਖੀ ਹੁੰਦੀ ਹੈ, ਪੱਗ ਵੀ ਬੰਨੀ ਹੁੰਦੀ ਵੀ ਗੁਰਦੁਆਰੇ ਜਾਣਾ, ਆਨੰਦ ਕਾਰਜ ਹੈ। ਉਹ ਕਈ ਉੱਥੋਂ ਗੁਰਦੁਆਰਿਓਂ ਪਹਿਲਾਂ ਨਾਈ ਦੇ ਜਾ ਕੇ ਸਿਰ ਮੁਨਾ ਕੇ ਸ਼ਾਮ ਨੂੰ ਜਿਹੜੇ ਨੇ, ਇੱਥੇ ਵੀ ਮੈਂ ਦੇਖਿਆ ਉਹ ਜਿਹੜਾ ਉੱਥੇ ਪਹੁੰਚੇ ਹੁੰਦੇ ਨੇ ਜੀ। ਇਹ ਹੁਣ ਰਿਸੈਪਸ਼ਨ ਜਾਇਆ, ਤੁਹਾਨੂੰ ਨਜ਼ਰ ਹੀ ਨਹੀਂ ਆ ਰਿਹਾ, ਪਤਾ ਹੀ ਨਹੀਂ ਲੱਗ ਰਿਹਾ ਹੁੰਦਾ ਇਹ ਉਹੀ ਹੈ ਜਿਹਦੇ ਪੱਗ ਬੰਨੀ ਸੀ ਜੀ। ਸੋ ਜਿੱਥੇ ਤੁਸੀਂ ਧਰਮ ਨੂੰ, ਉਹਨਾਂ ਨੇ ਬਿਲਕੁਲ ਠੀਕ ਕਿਹਾ ਹੈ ਵੀ ਇੱਕ ਪਾਸੇ ਕਲਚਰਲ ਖੁਦਕਸ਼ੀ ਹੈ ਪਹਿਰਾਵੇ ਦੇ ਹਵਾਲੇ ਨਾਲ, ਤੇ ਧਾਰਮਿਕ ਖੁਦਕਸ਼ੀ ਹੈ ਵੀ ਤੁਸੀਂ ਹਿੰਦੂ ਰਸਮਾਂ, ਜੈਮਾਲਾ, ਉਹ ਸਭ, ਔਰ ਜੈਮਾਲਾ ਉਹ ਕੈਮਰੇ 10-10, 20-20, 30-30 ਹਜ਼ਾਰ ਡਾਲਰ ਕੈਮਰਾਮੈਨ ਜਿਹੜੇ ਲੱਗੇ ਹੁੰਦੇ ਨੇ ਉਹ ਕਰਨ ਲਈ, ਉਹ ਮੁੜ ਕੇ ਸਾਰੀ ਉਮਰ ਆਪ ਹੀ ਨਹੀਂ ਦੇਖਣੀ ਹੁੰਦੀ। ਅੱਧੀਆਂ ਕਦੀਆਂ ਵਿਆਹ ਟੁੱਟੇ ਹੁੰਦੇ ਨੇ ਮੁੜ ਕੇ, ਤੇ ਕਿਹਦੇ ਕੋਲ ਟਾਈਮ ਹੁੰਦਾ। ਮੈਂ ਕਈ ਵਾਰੀ ਦੇਖਦਾ ਹਾਂ ਵੀ ਇੰਨਾ ਐਕਸਟਰਾ 10-10 ਪਹਿਰਾਵੇ ਬਦਲ ਕੇ ਜਿਹੜਾ ਉਹ ਅਟੈਂਡ ਕਰਨ ਵਾਲੇ ਵੀ ਵਿਆਹ ਕਰਦੇ ਨੇ, ਬੀਬੀਆਂ ਖਾਸ ਤੌਰ ਤੇ। ਹੁਣ ਬੰਦਿਆਂ ਨੂੰ ਅਸੀਂ ਜਿਹੜਾ ਮਾਫ ਕਰ ਦਈਏ, ਕੈਮਰਿਆਂ ਦੇ ਵੀ ਸਾਹਮਣੇ ਹੋ ਕੇ। ਕਿੰਨਿਆਂ ਕੁ ਨੇ ਕਦੇ ਆਪਣੇ ਵਿਆਹ ਦੀ ਮੂਵੀ ਵੀ ਦੇਖੀ ਹੈ? ਅਜੇ ਚਲੋ ਫੋਟੋਆਂ ਐਲਬਮ 'ਚ ਲੱਗੀਆਂ ਹੁੰਦੀਆਂ ਸੀ, ਕਿਤੇ ਕੋਈ ਪਈ ਹੈ, ਕਿਸੇ ਨੇ ਕਦੇ ਦੇਖ ਲਈ, ਲੇਕਿਨ ਇੱਕ ਫੈਸ਼ਨ ਸ਼ੁਰੂ ਹੋਇਆ, ਉਹਦੇ ਨਾਲ ਲੱਗਾ ਹੋਇਆ ਕੰਮ। ਔਰ ਤੀਸਰਾ ਪਾਰਟ ਉਹਨਾਂ ਨੇ ਖਰਚਾ ਜਿਹੜਾ ਹੈ ਉਹ ਤੋਬਾ ਬਿਲਕੁਲ ਠੀਕ ਹੈ ਕਿ ਆਮ ਬੰਦਿਆਂ ਔਰ ਬਾਹਰਲਿਆਂ ਨੇ ਜਾ ਕੇ ਉੱਥੇ ਇਸ ਮਾਮਲੇ ਜੇ ਮੈਂ ਕਹਿਣਾ ਹੋਏ, ਇਸ ਕਿਸਮ ਦੇ ਖਰਚੀਲੇ ਵਿਆਹ, ਮੈਰਿਜ ਪਰ ਉਹਨਾਂ ਦਾ ਉੱਥੇ ਜੀਣਾ ਹਰਾਮ ਕਰਤਾ। ਜਿਹਦੇ 2-3 ਬੱਚੀਆਂ ਨੇ ਜਾਂ ਦੂਜੇ, ਉਹਨਾਂ ਨੂੰ ਜਿਹੜਾ ਉਹਨਾਂ ਦੀ ਨੀਂਦ ਹਰਾਮ ਕਰ ਦਿੱਤੀ। ਅਜੇ ਉਹ ਡੌਰੀ ਦੀ ਗੱਲ ਨਹੀਂ ਆਈ ਕਿ ਵੀ ਕਿਵੇਂ ਕਾਰਾਂ ਦੇਣੀਆਂ ਨੇ, ਕੀ ਦੇਣਾ। ਉੱਥੇ ਰੁਪਈਆਂ 'ਚ ਸੀ, ਇੱਥੇ ਹੁਣ ਡਾਲਰਾਂ 'ਚ ਉਹੀ ਕੰਮ ਸ਼ੁਰੂ ਹੋ ਰਿਹਾ। ਸੋ ਇਹ ਕਿਹੜੇ ਪਾਸੇ ਦੀ ਸਿੱਖੀ ਹੈ? ਔਰ ਉਹਨਾਂ ਨੇ ਕਿਹਾ ਵੀ ਬਿਲਕੁਲ ਕਿ ਵੀ ਸਾਡਾ ਤਾਂ ਜਨਮ ਮਰਨ ਸਾਰੇ ਸੰਸਕਾਰ ਆਨੰਦ ਪੜ੍ਹ ਕੇ ਦੇਖ ਕਰਾਓ ਔਰ ਉਸ ਨੂੰ ਖਤਮ ਕਰੋ। ਔਰ ਇਹ ਜਿਹੜਾ ਤੁਹਾਡੀ ਫਜ਼ੂਲ ਖਰਚੀ ਹੈ ਚੰਗੇ ਕਾਜ਼ ਲਈ, ਇਹ ਚੰਗੇ ਕਾਜ਼ ਵਾਲੇ ਨਹੀਂ, ਇਹ ਡੀਜਨਰੇਸ਼ਨ ਦੀ ਨਿਸ਼ਾਨੀ ਹੈ। ਜਦੋਂ ਕੌਮਾਂ ਗਲਤਾਨ ਹੁੰਦੀਆਂ, ਔਰ ਗੁਰੂ ਨਾਨਕ ਸਾਹਿਬ ਨੇ ਇਸ ਦਾ ਸਬੂਤ ਬਾਣੀ ਦੇ ਵਿੱਚ ਹੀ ਦਿੱਤਾ ਸੀ ਕਿ ਭਾਈ ਜਦੋਂ ਮੁਗਲ ਪਠਾਣਾ ਪਈ ਲੜਾਈ, ਉਹਨਾਂ ਨੇ ਗੱਲ ਕੀਤੀ, ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜੇ ਨੇ ਪਠਾਨ ਜਾਂ ਦੂਜੇ ਐਸ਼ੋ ਇਸ਼ਰਤ 'ਚ ਪੈ ਕੇ ਇਹ ਇਸ ਕਦਰ ਜਿਹੜੇ ਨੇ ਉਹ ਡੀਜਨਰੇਟ ਹੋ ਗਏ ਸੀ ਕਿ ਵੀ ਇਹਨਾਂ ਨੂੰ ਸਜ਼ਾ ਦੇਣ ਲਈ ਤੁਰਕ ਆ ਗਏ ਕਿ ਆਪੇ ਦੋਸ਼ ਨਾ ਦੇਈ ਕਰਤਾ ਜਮ ਕਰ ਮੁਗਲ ਚੜਾਇਆ ਜਿਨ ਉਪਾਈ ਰੰਗ ਰਬਾਈ ਬੈਠਾ ਵੇਖਿਆ ਵਖ ਅਕੇਲਾ। ਕਿ ਵੀ ਇਹ ਜਿਹੜਾ ਇਹ ਤਾਂ ਫਸੇ ਹੋਏ ਸੀ ਆਸ਼ੀ ਦੇ ਵਿੱਚ, ਔਰ ਇਧਰ ਆਪੇ ਦੋਸ਼ ਨਾ ਦੇਈ ਕਰਤਾ ਜਮ ਕਰ ਮੁਗਲ ਚੜਾਇਆ। ਫਿਰ ਉਹ ਜਮ ਬਣ ਕੇ ਆ ਗਏ ਮੁਗਲ, ਦੱਸਣ ਦੇ ਲਈ ਵੀ ਆਸ਼ੀ ਕੀ ਹੁੰਦੀ ਹੈ। ਸੋ ਸਾਡਾ ਵੱਡਾ ਹਿੱਸਾ ਜਿਹੜਾ ਹੈ ਉਹ ਉਸ ਡੀਜਨਰੇਸ਼ਨ ਦਾ, ਉਸ ਆਸ਼ੀ ਦਾ ਸ਼ਿਕਾਰ ਹੈ। ਔਰ ਇਹ ਕਿੱਥੇ ਜਾ ਕੇ ਗੱਲ ਐਂਡ ਹੋਏਗੀ? ਸਾਡੇ ਨਾਲ ਜੂਨ 84 ਵਾਪਰਿਆ, ਨਵੰਬਰ 84 ਵਾਪਰਿਆ, ਲਗਾਤਾਰਤਾ ਦੇ ਨਾਲ ਅਸੀਂ ਉਹ ਸਾਰੇ ਚੋਂ ਗੁਜ਼ਰੇ। ਔਰ ਅਫਸੋਸ ਹੁੰਦਾ ਵੀ ਇਹ ਕੋਈ ਆਮ ਲੋਕਾਂ ਦੀ ਗੱਲ ਨਹੀਂ ਹੈ। ਉੱਥੋਂ ਜਦੋਂ ਸਾਨੂੰ ਇੱਕ ਨਾਲ ਦੇ ਦੇਸ਼ 'ਚ ਰਹਿੰਦੇ ਇੱਕ ਜੁਝਾਰੂ ਲੀਡਰ ਨੇ ਇੱਕ ਵਾਰੀ ਇਹ ਗੱਲ ਕਹੀ, ਉਹਨੇ ਕਿਹਾ ਜੀ ਮੈਂ ਜਦੋਂ ਮੇਰੇ ਟੱਬਰ ਦਾ ਹੀ ਭਤੀਜਿਆਂ ਜਾਂ ਦੂਜਿਆਂ ਦਾ ਵਿਆਹ ਹੋਇਆ ਤੇ ਮੈਂ ਤਾਂ ਦੇਖ ਨਹੀਂ ਸਕਿਆ ਜਦੋਂ ਉਹਨਾਂ ਨੇ ਉਹ ਭੇਜੀ ਹੈ ਵੀਡੀਓ ਜਾਂ ਜੋ ਵੀ ਉਹਦੀ ਫਿਲਮ, ਕਿ ਵੀ ਸਾਨੂੰ ਭੁੱਲ ਹੀ ਗਿਆ ਵੀ ਅਸੀਂ ਤਾਂ ਅਜੇ ਉੱਥੇ ਹੀ ਜ਼ੋਨ 'ਚ ਬੈਠੇ ਹਾਂ ਜਿੱਥੇ ਅਸੀਂ ਅਣਖ ਲਈ ਲੜ ਰਹੇ ਸੀ। ਇਹ ਤਾਂ ਸਾਰਾ ਬੇਗੈਰਤੀ ਦਾ ਆਲਮ ਆ ਗਿਆ ਵੀ ਸਾਡੇ ਟੱਬਰਾਂ 'ਚ ਇਹ ਹਾਲ ਹੈ, ਬਾਕੀਆਂ ਦਾ ਕੀ ਕਹਿਣਾ। ਜੀ ਸੋ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਵੀਰ ਕੁਲਦੀਪ ਸਿੰਘ ਦਾ। ਉਹਨਾਂ ਨੇ ਬੜੀ ਲਾਈਵ ਜਿਹੜੀ ਪਿਕਚਰ ਹੈ, ਜਿਹੜੀ ਠੀਕ ਉੱਥੋਂ ਦੀ ਪਿਕਚਰ ਹੈ ਉਹ ਦਿੱਤੀ ਹੈ ਜੀ। ਔਰ ਇਸ ਬਾਰੇ ਹੁਣ ਅਸੀਂ ਅਵੇਅਰ ਹੀ ਕਰ ਸਕਦੇ ਹਾਂ, ਆਪਣਿਆਂ ਨੂੰ ਹੋ ਸਕਦਾ ਹੈ ਕੱਲ ਨੂੰ ਸਾਡੇ ਆਪਣੇ ਟੱਬਰਾਂ 'ਚ ਵੀ ਕਿਸੇ ਨੇ ਗੱਲ ਨਹੀਂ ਸੁਣਨੀ ਹੈ ਸਾਡੀ, ਮੇਬੀ ਅਸੀਂ ਜਿਹੜੀ ਹੈ ਇੱਕ ਵੌਇਸ ਇਨ ਦਾ ਵਿਲਡਰਨੈਸ, ਇੱਕ ਜੰਗਲ ਦੇ ਵਿੱਚ ਕੱਲੀਕਾਰੀ ਆਵਾਜ਼ ਹੋਈ ਹੈ। ਪਰ ਜਦੋਂ ਤੱਕ ਵੀ ਸੱਚਾਈ ਦੀ ਗੱਲ ਹੈ,
ਵੀ ਸ਼ੁੱਡ ਹੈਵ ਦਾ ਕਰੇਜ ਟੂ ਸੇ ਕਿ ਵੀ ਇਹ ਜੋ ਵੀ ਚੱਲ ਰਿਹਾ ਹੈ ਇਸ ਵੇਲੇ ਸਾਡੇ ਆਲੇ ਦੁਆਲੇ 'ਚ, ਸਾਡੇ ਭਾਈਚਾਰੇ 'ਚ, ਇਹ ਆਤਮਘਾਤੀ ਹੈ, ਖੁਦਕਸ਼ੀ ਹੈ। ਉਹ ਸੱਭਿਆਚਾਰਕ ਹੋਏ, ਧਾਰਮਿਕ ਹੋਏ, ਇਖਲਾਕੀ ਹੋਏ। ਮੈਂ ਸਮਝਦਾ ਹਾਂ ਵੀ ਅਜੇ ਇਹ ਜਿਹੜੀ ਇਖਲਾਕੀ ਖੁਦਕਸ਼ੀ ਹੁੰਦੀ ਹੈ, ਇਹਦੇ ਚੋਂ ਫਿਰ ਕੋਈ ਜਿਹੜੀ ਹੈ ਉਹ ਸਰਵਾਈਵ ਨਹੀਂ ਕਰਦਾ। ਔਰ ਇਸੇ ਕਰਕੇ ਕਿਸੇ ਜ਼ਮਾਨੇ 'ਚ ਅੰਗਰੇਜ਼ੀ ਦੇ ਵਿੱਚ ਕਹਿੰਦੇ ਹੁੰਦੇ ਸੀ, ਸਾਡੇ ਜ਼ਮਾਨੇ 'ਚ ਸਕੂਲਾਂ 'ਚ ਹੁੰਦਾ ਸੀ ਕਿ ਇਫ ਵੈਲਥ ਇਜ਼ ਗੋਨ ਨਥਿੰਗ ਇਜ਼ ਗੋਨ, ਇਫ ਹੈਲਥ ਇਜ਼ ਗੋਨ ਸਮਥਿੰਗ ਇਜ਼ ਗੋਨ, ਇਫ ਕਰੈਕਟਰ ਇਜ਼ ਗੋਨ ਐਵਰੀਥਿੰਗ ਇਜ਼ ਗੋਨ। ਜੀ ਕਿ ਜੇ ਤੁਹਾਡਾ ਧਨ ਚਲਾ ਗਿਆ ਤਾਂ ਕੁਝ ਵੀ ਨਹੀਂ ਗਿਆ ਤੁਹਾਡਾ। ਜੇ ਤੁਹਾਡੀ ਸਿਹਤ ਗਈ ਹੈ, ਮਾੜੀ ਹੋਈ ਹੈ, ਹਾਂ ਤੁਹਾਡਾ ਕੁਝ ਗਿਆ ਹੈ। ਤੇ ਜੇ ਤੁਹਾਡਾ ਇਖਲਾਕ ਚਲਾ ਗਿਆ, ਕਰੈਕਟਰ ਚਲਾ ਗਿਆ, ਤਾਂ ਸਮਝੋ ਸਭ ਕੁਝ ਹੀ ਚਲਾ ਗਿਆ। ਜੀ ਡਾਕਟਰ ਸੋ ਸਾਹਿਬ, ਇਹ ਸਾਡਾ ਹਾਲ ਬਹੁਤ ਬੁਰੀ ਤਰ੍ਹਾਂ ਡੀਜਨਰੇਸ਼ਨ ਹੋਇਆ। ਜੀ ਡਾਕਟਰ ਸਾਹਿਬ ਨਾਲ ਲੈਣਾ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।